ਰੁੱਖ ਕੈਨੇਡਾ ਦਾ ਕਰਦੇ ਹਾਂ। ਕੈਨੇਡਾ ਦੇ ਜੰਗਲਾਂ ਦੇ ਵਿੱਚ, ਜੰਗਲੀ ਇਲਾਕਿਆਂ ਦੇ ਵਿੱਚ ਲੱਗੀ ਅੱਗ ਜਿਹੜੀ ਆ, ਉਹਦੇ ਵਿੱਚ ਬਹੁਤ ਥਾਈਂ ਤੱਕ ਕਾਬੂ ਪਾਇਆ ਗਿਆ। ਪਰ ਜਿਹੜੇ ਅੱਗ ਬੁਝਾਉਣ ਦੇ ਦਸਤੇ ਨੇ ਜਾਂ ਕੈਨੇਡੀਅਨ ਅਥਾਰਟੀਜ਼ ਨੇ, ਉਹਨਾਂ ਦਾ ਕਹਿਣਾ ਕਿ ਇਸ ਵਾਰ ਜਿਹੜੀ ਜੰਗਲਾਂ ਦੇ ਵਿੱਚ ਅੱਗ ਲੱਗੀ ਆ, ਉਹ ਬਹੁਤ ਜ਼ਿਆਦਾ ਭਿਆਨਕ ਹੈ। ਸੋ 7 ਦਿਨਾਂ ਦੀ ਵੱਡੀ ਮੁਸ਼ੱਕਤ ਤੋਂ ਬਾਅਦ ਜਿਹੜਾ ਦੱਸਦੇ ਆ ਕਿ ਜਿਹੜੇ ਰਾਹਤ ਤੇ ਬਚਾਅ ਕਾਰਜ ਕੀਤੇ ਗਏ ਨੇ, ਘੱਟੋ ਘੱਟ ਜਿਹੜੀ ਇਹ ਅੱਗ ਹੈ ਉਹ 3.5 ਮਿਲੀਅਨ ਏਕੜ ਜਿਹੜੀ ਹੈ, ਜਿਹਨੂੰ ਦੇਖੀਏ ਤਾਂ 1.4 ਮਿਲੀਅਨ ਹੈਕਟੇਅਰਸ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਸੀ। ਤੇ ਉਹਨੇ ਜਿਹੜਾ ਇਲਾਕਾ ਇੰਨਾ ਜਿਹੜਾ ਰਾਖ ਕਰਕੇ ਰੱਖ ਦਿੱਤਾ। ਤਕਰੀਬਨ ਜਿਹੜਾ 69% ਜਿਹੜਾ ਉਹ ਬਣਦਾ ਸਾਰੇ ਜਿਹੜੇ ਜੰਗਲੀ ਇਲਾਕੇ ਨੇ ਕੈਨੇਡਾ ਦੇ ਵਿੱਚ। ਸੋ ਦੱਸਦੇ ਆ ਕਿ ਜਿਹੜੀ ਇਸ ਸਾਲ ਜਿਹੜੀ ਜੰਗਲੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੈ, ਉਹਦੇ ਵਿੱਚ ਹੁਣ ਤੱਕ ਤਕਰੀਬਨ ਜਿਹੜਾ ਕੈਨੇਡਾ ਦਾ ਇਲਾਕਾ ਵਾ 7.2 ਮਿਲੀਅਨ ਹੈਕਟੇਅਰ ਉਹ ਪ੍ਰਭਾਵਿਤ ਹੋਇਆ। ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਅੱਗ ਆ 1995 ਤੋਂ ਬਾਅਦ ਸਭ ਤੋਂ ਭਿਆਨਕ ਮੰਨੀ ਜਾ ਰਹੀ ਹੈ। 1995 ਦੇ ਵਿੱਚ ਵੀ ਕੈਨੇਡਾ ਦੇ ਵਿੱਚ 17.5 ਮਿਲੀਅਨ ਹੈਕਟੇਅਰ ਜਿਹੜੀ ਰਕਬਾ ਵਾ, ਜੰਗਲ ਦਾ ਇਲਾਕਾ ਵਾ, ਜਿਨ੍ਹਾਂ ਦੇ ਵਿੱਚ ਕੁਝ ਰਿਹਾਇਸ਼ੀ ਇਲਾਕੇ ਵੀ ਸ਼ਾਮਲ ਨੇ, ਉਹ ਜੰਗਲਾਂ ਦੇ ਵਿੱਚ ਫੈਲੀ ਅੱਗ ਦੇ ਨਾਲ ਪ੍ਰਭਾਵਿਤ ਹੋਇਆ ਸੀ। ਤੇ ਇਹਨੂੰ ਸਭ ਤੋਂ ਬਿਗੇਸਟ ਫਾਇਰ ਸੀਜ਼ਨ ਜਿਹੜਾ ਉਹ ਮਾਡਰਨ ਹਿਸਟਰੀ ਹੈ ਜਿਹੜੀ ਕੈਨੇਡਾ ਦੀ, ਉਹਦੇ ਤੋਂ ਮੰਨਿਆ ਜਾ ਰਿਹਾ। ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਇਲਾਕੇ ਜਿਹੜੇ ਨੇ ਕੈਨੇਡਾ ਦੇ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਇੱਥੋਂ ਕੱਢਣਾ ਪਿਆ। ਕਿਊਬਿਕ ਦੇ ਵਿੱਚ ਜਿਹੜੇ ਆ ਉਹ ਘੱਟੋ ਘੱਟ ਇਹ ਦੱਸਦੇ ਨੇ ਕਿ 9,99,000 ਹੈਕਟੇਅਰ ਜਿਹੜਾ ਪ੍ਰਭਾਵਿਤ ਹੋਇਆ। ਤੇ ਜਿਹੜਾ ਕਿ ਸਭ ਤੋਂ ਵੱਧ ਇਲਾਕਾ ਜਿਹੜਾ ਦੱਸਿਆ ਗਿਆ। ਸੋ ਇਹ ਹੁਣ ਜਿਹੜੇ ਤਕਰੀਬਨ 6.7 ਮਿਲੀਅਨ ਜਿਹੜੇ ਏਕੜਸ ਨੇ, ਤਕਰੀਬਨ 2.7 ਮਿਲੀਅਨ ਹੈਕਟੇਅਰ ਬਣਦੇ ਨੇ, ਉੱਥੇ ਹਲੇ ਵੀ ਧੂਆਂ ਤੇ ਰਾਖ ਜਿਹੜੀ ਆ ਉਹ ਦੇਖੀ ਜਾ ਰਹੀ ਆ। ਕੁਝ ਜਿਹੜੇ ਵਾਤਾਵਰਨ ਪ੍ਰੇਮੀ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਜਿਹੜੀ ਹਵਾ ਚੱਲਦੀ ਹੈ ਤਾਂ ਉਹਦੇ ਨਾਲ ਇੱਧਰਲੇ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਤਾਂ ਉੱਥੇ ਇਹ ਘੱਟਾ, ਧੂੜ, ਜਿਹੜੀ ਕਾਣਾ, ਏਅਰ ਕੁਆਲਿਟੀ ਜਿਹੜੀ ਉਹ ਹੋਰ ਵੀ ਜ਼ਿਆਦਾ ਬੈਡ ਜਿਹੜੀ ਹੈ, ਬੁਰੇ ਤਰੀਕੇ ਨਾਲ ਪ੍ਰਭਾਵਿਤ ਜਿਹੜੀ ਆ ਉਹ ਹੋ ਸਕਦੀ ਹੈ ਜੀ। ਬਿਲਕੁਲ, ਆਲਰੇਡੀ ਕੈਨੇਡਾ ਦੇ ਵਿੱਚ ਲੱਗੀਆਂ ਅੱਗਾਂ ਦੇ ਕਰਕੇ ਉਸ ਦਾ ਜਿਹੜੀ ਧੂਆਂ ਤੇ ਰਾਖ ਆ, ਉਸਨੇ ਅਮਰੀਕਾ ਵਿੱਚ ਵੀ ਕਾਫੀ ਮੁਸ਼ਕਲਾਂ ਜਿਹੜੀਆਂ ਉਹ ਫਲਾਈਆਂ ਲੋਕਾਂ ਨੂੰ। ਇਸ ਦੇ ਕਰਕੇ ਸਾਹ ਦੀ ਮੁਸ਼ਕਲ ਜਿਹੜੀ ਆ ਰਹੀ ਆ। ਇਸ ਵਾਰ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਅੱਗਾਂ ਲੱਗੀਆਂ। ਅੱਜ ਤੋਂ ਕੁਛ ਵੇਲੇ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇੱਦਾਂ ਦਾ ਹੀ ਇੱਕ ਡੈਡਲੀ ਫਾਇਰ ਸੀਜ਼ਨ ਜਿਹੜਾ ਆ, ਵਾਈਲਡ ਫਾਇਰ ਸੀਜ਼ਨ ਰਿਹਾ ਸੀ, ਜਿਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਛੋਟੇ ਛੋਟੇ ਜਿਹੜੇ ਸ਼ਹਿਰ ਆ ਉਹ ਪੂਰੇ ਦੇ ਪੂਰੇ ਤਬਾਹ ਹੋ ਗਏ ਤੇ ਮਿਲੀਅਨਸ ਆਫ ਏਕੜ ਸੜ ਕੇ ਜਿਹੜੇ ਸਵਾਹ ਹੋ ਗਏ ਸੀ। ਕੈਨੇਡਾ ਦਾ ਆਪਾਂ ਨੂੰ ਪਤਾ ਆ ਵੀ ਉੱਥੇ ਵਸੋਂ ਘੱਟ ਆ, ਜੰਗਲਾਤ ਜਿਹੜਾ ਉਹ ਜ਼ਿਆਦਾ ਆ, ਤੇ ਇਦਾਂ ਦੀਆਂ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ੱਕਤ ਆ ਰਹੀ ਆ। ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਤੋਂ ਜਿਹੜੇ ਫਾਇਰ ਫਾਈਟਰ ਆ ਉਹ ਵੀ ਕੈਨੇਡਾ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਅੱਗ ਬੁਝਾਉਣ ਦੇ ਵਿੱਚ ਮਦਦ ਕਰ ਰਹੇ ਨੇ। ਅਗਲੀ ਵੈਦਰ ਦੀ ਜੇ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇੰਡੀਆਨਾ ਦੇ ਵਿੱਚ ਗ੍ਰੀਨਵੁੱਡ ਇਲਾਕਾ, ਇੱਥੇ ਕਾਫੀ ਭਾਰੀ ਪੰਜਾਬੀ ਵਸੋਂ ਹੁਣ ਜਿਹੜੀ ਉਹ ਰਹਿੰਦੀ ਆ। ਟਰੱਕਿੰਗ ਦਾ ਕਾਫੀ ਹੱਬ ਇਹ ਇਲਾਕਾ ਮੰਨਿਆ ਜਾਂਦਾ ਆ। ਇੱਥੇ ਟੋਰਨੇਡੋਜ਼ ਟੱਚ ਡਾਊਨ ਕੀਤੇ ਆ। ਇਹ ਬਹੁਤ ਘੱਟ ਇੱਥੇ ਦੇਖੇ ਜਾਂਦੇ ਆ, ਪਰ ਇਹਨਾਂ ਟੋਰਨੇਡੋਜ਼ ਦੇ ਕਰਕੇ ਘੱਟੋ ਘੱਟ ਇੱਕ ਜਾਣੇ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਆ। ਮਾਰਟਿਨ ਕਾਉਂਟੀ ਪੈਂਦੀ ਹੈ ਇੰਡੀਆਨਾ ਦੇ ਵਿੱਚ, ਜਿੱਥੇ ਇਹ ਟੋਰਨੇਡੋਜ਼ ਆਏ ਆ। ਇਹ ਜਿੱਥੋਂ ਵੀ ਟੋਰਨੇਡੋ ਲੰਘਿਆ, ਇਸ ਨੇ ਪੂਰੀ ਤਰ੍ਹਾਂ ਜਿਹੜੇ ਰਸਤੇ 'ਚ ਆਏ ਘਰ ਜਾਂ ਬਿਜ਼ਨਸ ਸੀ ਉਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈਗਾ ਆ। ਇਹ ਸਾਊਥ ਦੇ ਵਿੱਚ ਸੀਗਾ ਤੇ ਓਹਾਇਓ ਰਿਵਰ ਵੈਲੀ ਦੇ ਵਿੱਚ ਇਹ ਆਇਆ। ਇਸ ਦੇ ਨਾਲ ਕਈ ਜਿਹੜੇ ਸੈਂਕੜੇ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਵੀ ਉੱਥੇ ਚਲੇ ਗਈ ਹੈਗੀ ਆ। ਟੋਰਨੇਡੋ ਘੱਟ ਉੱਥੇ ਆਉਂਦੇ ਆ, ਅਕਸਰ ਮੀਂਹ ਵਗੈਰਾ ਇਹਨਾਂ ਦਿਨਾਂ ਦੇ ਵਿੱਚ ਉੱਥੇ ਪੈ ਜਾਂਦੇ ਆ, ਪਰ ਮੌਸਮ ਦੀਆਂ ਤਬਦੀਲੀਆਂ ਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਥਾਵਾਂ ਦੇ ਉੱਤੇ ਵੀ ਐਕਸਟ੍ਰੀਮ ਵੈਦਰ ਕੰਡੀਸ਼ਨਸ ਜਿਹੜੀਆਂ ਆ ਉਹ ਲਗਾਤਾਰ ਬਣ ਰਹੀਆਂ ਹੈਗੀਆਂ ਆ। ਸੋ ਇੱਕ BP ਦੀ ਉੱਥੇ ਰਿਫਾਈਨਰੀ ਆ, ਉੱਥੇ ਉਹਨਾਂ ਨੂੰ ਜਿਹੜੇ ਗੈਸਿਸ ਦੀ ਜਿਹੜੀ ਫਲੇਅਰਿੰਗ ਕਰਨੀ ਪੈ ਗਈ, ਅਨਪਲੈਨਡ ਸੀਗੀ ਇਹਨਾਂ ਵੈਦਰ ਕੰਡੀਸ਼ਨਸ ਦੇ ਮੱਦੇਨਜ਼ਰ। ਸੋ ਹੁਣ ਤੱਕ ਇੱਕ ਅੰਦਾਜ਼ਾ ਹੋਰ ਦੱਸਿਆ ਜਾ ਰਿਹਾ, ਇਸੇ ਦੌਰਾਨ ਆਰਕਨਸਾ ਤੇ ਕੈਂਟਕੀ ਤੇ ਟੈਨੇਸੀ ਦੇ ਵਿੱਚ ਵੀ ਜਿਹੜੇ ਵੱਖ-ਵੱਖ ਸਟਾਰਮਸ ਆਏ, ਜਿਹਦੇ ਕਰਕੇ 3 ਲੱਖ ਤੋਂ ਵੱਧ ਜਿਹੜੇ ਕਸਟਮਰਸ ਆ ਉਹ ਬਿਜਲੀ ਤੋਂ ਬਗੈਰ
ਦੇਖੇ ਗਏ ਆ। ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਆ, ਕਲਿੱਪਸ ਆ, ਉਹ ਬਹੁਤ ਜ਼ਿਆਦਾ ਜਿਹੜੀਆਂ ਵਾਇਰਲ ਹੋ ਰਹੀਆਂ। ਗ੍ਰੀਨਵੁੱਡ ਇੰਡੀਆਨਾ ਦਾ ਸ਼ਹਿਰ ਦੇ ਵਿੱਚੋਂ ਜਿਹੜਾ ਟੋਰਨੇਡੋ ਜਿੱਥੋਂ ਲੰਘ ਰਿਹਾ ਸੀ, ਉਹ ਪੂਰੀ ਤਰ੍ਹਾਂ ਉਸ ਨੂੰ ਨਸ਼ਟ ਕਰਦਾ ਜਿਹੜਾ ਉਹ ਜਾ ਰਿਹਾ ਸੀ। ਲੋਕਾਂ ਦੇ ਘਰਾਂ ਦੇ ਜਿਹੜੇ ਕਹਿ ਲਓ ਵੀ ਹਿੱਸੇ ਆ, ਲੱਕੜਾਂ ਆ, ਉਹ ਉੱਡ ਉੱਡ ਕੇ ਹੋਰ ਪਾਸੇ ਜਿਹੜੀਆਂ ਉਹ ਪੈ ਰਹੀਆਂ ਸੀ। 65,000 ਦੀ ਉੱਥੇ ਪਾਪੂਲੇਸ਼ਨ ਆ। ਡਿਸਪੈਚਰਸ ਨੇ ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਕਿੰਨਾ ਡੈਮੇਜ ਹੋਇਆ ਆ। ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇ। ਜੀ।